ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਇਹ ਸੂਰਤ ਮੁਲਕ ਤੇ ਇਹਦੀਆਂ ਪਹਿਲੀਆਂ 2 ਆਇਤਾਂ ਦੇ ਵਿੱਚ ਵੇਖਿਓ ਕਿ ਕਿੰਨੇ ਲਫ਼ਜ਼ ਨੇ ਜਿਹੜੇ ਅਸੀਂ ਆਪਣੇ ਰੋਜ਼ਮर्रा ਗੁਫ਼ਤਗੂ 'ਚ ਬੋਲਦੇ ਹਾਂ ਔਰ ਉਹ ਅਰਬੀ 'ਚੋਂ ਲਏ ਗਏ ਨੇ। ਤਬਾਰਕ ਅੱਲਾਜ਼ੀ ਬਿਯदिहिल मुल्क व हुवा अला कुल्लि शैइन कदीर अल्लाज़ी खलक़ल मौत वल हयात लियबलुवकुम अय्युकुम अहसनु अमला व हुवल अज़ीज़ुल गफ़ूर। ਇਹਦੇ ਵਿੱਚ 20 ਲਫ਼ਜ਼ ਨੇ ਟੋਟਲ ਜਿਹੜਾ ਨਾ 2 ਆਇਤਾਂ 'ਚ, ਅਤੇ 15 ਲਫ਼ਜ਼ ਐਸੇ ਨੇ ਜਿਹੜੇ ਅਸੀਂ ਆਪਣੀ ਰੋਜ਼ਮर्रा ਗੁਫ਼ਤਗੂ 'ਚ ਬੋਲਦੇ ਹਾਂ। ਬਰਕਤ, ਯਦੁੱਲਾ ਹੱਥ, ਅੱਲਾ ਹੱਥ ਨੂੰ ਕਹੀਦਾ। ਮੁਲਕ, ਹਲਕ, ਮੌਤ, ਹਯਾਤ ਉਹੀ, ਗਾਲਬ, ਗਫੂਰ, ਵਾਹੁਆ ਦਾ ਮਤਲਬ ਹੈ ਉਹੀ। ਕੁੱਲ ਹਰ ਸ਼ੈ, ਸ਼ਈ ਚੀਜ਼, ਕਦੀਰ ਤੋਂ ਕਾਦਰ, ਅਹਸਨ ਅਮਲ। ਯਾਨੀ ਕਿ ਟੋਟਲ 2 ਆਇਤਾਂ ਦੇ ਵਿੱਚ 20 ਲਫ਼ਜ਼ ਨੇ। 5-6 ਲਫ਼ਜ਼ ਗ੍ਰਾਮਰ ਦੇ ਨੇ, ਅਰਬੀ ਗ੍ਰਾਮਰ ਦੇ, ਅਤੇ ਬਾਕੀ ਜਿਹੜੇ ਲਫ਼ਜ਼ ਨੇ ਉਹ ਅਸੀਂ ਆਪਣੀ ਪੰਜਾਬੀ ਔਰ ਉਰਦੂ 'ਚ ਵੀ ਬੋਲਦੇ ਹਾਂ। ਔਰ ਉਰਦੂ ਵਾਲੇ ਆਉਂਦੇ ਨੇ ਕਿ ਇਹ ਸਾਡੇ ਲਫ਼ਜ਼ ਨੇ, ਹਾਲਾਂਕਿ ਉਹ ਕੁਰਾਨ ਦੇ ਲਫ਼ਜ਼ ਹੁੰਦੇ ਨੇ। ਲਿਹਾਜ਼ਾ ਜਿਹੜਾ ਬੰਦਾ ਵੀ ਪੰਜਾਬੀ ਜ਼ੁਬਾਨ ਨਾਲ ਮੁਹੱਬਤ ਕਰਦਾ ਜਾਂ ਪੰਜਾਬੀ ਜ਼ੁਬਾਨ ਨੂੰ ਵਧਾਉਣਾ ਚਾਹੁੰਦਾ ਹੈ, ਉਹ ਕਦੀ ਵੀ ਕੁਰਾਨ ਪਾਕ ਤੋਂ ਨਹੀਂ ਨੱਸ ਸਕਦਾ, ਕਿਉਂਕਿ ਸਾਡੀ ਜ਼ੁਬਾਨ ਦੇ ਵਿੱਚ ਕੁਰਾਨ ਪਾਕ ਦੇ ਅਲਫਾਜ਼ ਇੰਨੇ ਕੁ ਵੜ ਚੁੱਕੇ ਨੇ ਕਿ ਉਸ ਤੋਂ ਬਗੈਰ ਸਾਡੀ ਜ਼ੁਬਾਨ ਮੁਕੰਮਲ ਹੋ ਹੀ ਨਹੀਂ ਸਕਦੀ। ਅਤੇ ਜੇ ਅਸੀਂ ਉਹਨਾਂ ਦੇ ਵਿੱਚੋਂ ਕੁਰਾਨ ਪਾਕ ਦੇ ਅਲਫਾਜ਼ ਨੂੰ ਕੱਢੀਏ ਤਾਂ ਫਿਰ ਉਹ ਕੋਈ ਹੋਰ, ਉਹ ਜਿਹੜੀ ਅੱਜ ਤੋਂ 2000 ਸਾਲ ਪਹਿਲਾਂ ਕੋਈ ਬੋਲੀ ਜਾਂਦੀ ਸੀ, ਉਹਨੂੰ ਜ਼ਿੰਦਾ ਕਰਨਾ ਪੈਣਾ। ਅਤੇ ਇਹ ਉਹ ਜਿਹੜੇ ਸੈਕੂਲਰ ਨੇ, ਜਿਹੜੇ ਨੱਸਣਾ ਚਾਹੁੰਦੇ ਨੇ ਕੁਰਾਨ ਪਾਕ ਤੋਂ, ਉਹ ਨੱਸ ਨਹੀਂ ਸਕਦੇ।